ਪੰਜਾਬੀ ਰੇਡੀਓ USA ਹੈ। ਹੁਣ ਤੁਸੀਂ ਸਾਡੇ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦੋਸਾਂਝ ਕੋਲੋਂ ਅੱਜ ਵੀਰਵਾਰ ਦਾ ਪੰਜਾਬੀ ਖਬਰਾਂ ਦਾ ਬੁਲੇਟਿਨ ਸੁਣੋਗੇ। ਪਹਿਲਾਂ ਅੱਜ ਦੀਆਂ ਖਾਸ ਖਬਰਾਂ ਸੁਣੋ। ਪੰਜਾਬ ਵਿੱਚ ਕਰੋਨਾ ਵਾਇਰਸ ਹੋਰ ਖਤਰਨਾਕ ਹੋਇਆ। ਇੱਕੋ ਦਿਨ 'ਚ 86 ਹੋਰ ਜਾਨਾਂ ਗਈਆਂ। ਭਾਰਤ ਵਿੱਚ ਇੱਕੋ ਦਿਨ 'ਚ ਆਏ 95,000 ਤੋਂ ਜ਼ਿਆਦਾ ਨਵੇਂ ਕੇਸ। ਪੁਣੇ ਦੇ ਸੀਰਮ ਇੰਸਟੀਚਿਊਟ ਨੇ ਕਰੋਨਾ ਵੈਕਸੀਨ ਦਾ ਟਰਾਇਲ ਰੋਕਿਆ। ਦੁਨੀਆ ਭਰ ਵਿੱਚ ਕਰੋਨਾ ਵਾਇਰਸ ਦੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 2 ਕਰੋੜ ਤੋਂ ਪਾਰ, ਪਰ ਇੱਕੋ ਦਿਨ ਵਿੱਚ ਆਏ 2 ਲੱਖ ਤੋਂ ਜ਼ਿਆਦਾ ਨਵੇਂ ਕੇਸ। ਸੁਮੇਧ ਸੈਣੀ ਵੱਲੋਂ ਜ਼ਮਾਨਤ ਲਈ ਸੁਪਰੀਮ ਕੋਰਟ ਵਿੱਚ ਤਰਲਾ। ਸੁਮੇਧ ਸੈਣੀ ਦੀ ਗ੍ਰਿਫਤਾਰੀ ਲਈ ਪੰਜਾਬ ਪੁਲਿਸ ਦੀਆਂ ਬਣਾਈਆਂ ਗਈਆਂ ਸਪੈਸ਼ਲ ਟੀਮਾਂ ਹਾਲੇ ਵੀ ਖਾਲੀ ਹੱਥ। ਖੇਤੀ ਬਿੱਲਾਂ ਦੇ ਖਿਲਾਫ ਕੱਲ੍ਹ ਜੇਲ੍ਹਾਂ ਦੇ ਅੱਗੇ ਗ੍ਰਿਫਤਾਰੀ ਲਈ ਪੇਸ਼ ਹੋਣਗੇ ਮਜ਼ਦੂਰ ਅਤੇ ਕਿਸਾਨ। ਰਾਸ਼ਟਰੀ ਜਨਤਾ ਦਲ ਦੇ ਮਨੋਜ ਝਾ ਰਾਜ ਸਭਾ ਦੇ ਉਪ ਚੇਅਰਮੈਨ ਵਾਸਤੇ ਵਿਰੋਧੀ ਪਾਰਟੀਆਂ ਦੇ ਸਾਂਝੇ ਉਮੀਦਵਾਰ। ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਲਈ ਵਰਤੀ ਗਈ ਭਾਸ਼ਾ ਕਰਕੇ ਫਿਲਮ ਅਦਾਕਾਰਾ ਕੰਗਨਾ ਰਣੌਤ ਦੇ ਖਿਲਾਫ ਮੁੰਬਈ ਪੁਲਿਸ ਦੇ ਕੋਲ ਸ਼ਿਕਾਇਤ। ਪੱਛਮੀ ਅਮਰੀਕਾ ਦੇ ਜੰਗਲਾਂ ਵਿੱਚ ਲੱਗੀ ਅੱਗ ਨੇ ਹੁਣ ਤੱਕ 7 ਜਾਨਾਂ ਲਈਆਂ। ਕੈਲੀਫੋਰਨੀਆ 'ਚ 4 ਮੌਤਾਂ। ਅਤੇ ਫਿਲਮ ਅਦਾਕਾਰ ਪਰੇਸ਼ ਰਾਵਲ ਨੂੰ ਲਾਇਆ ਗਿਆ ਨੈਸ਼ਨਲ ਸਕੂਲ ਆਫ ਡਰਾਮਾ ਦਾ ਚੇਅਰਮੈਨ। ਹੁਣ ਖਬਰਾਂ ਦੀ ਤਫਸੀਲ ਸੁਣੋ। ਪੰਜਾਬ ਵਿੱਚ ਕਰੋਨਾ ਵਾਇਰਸ ਦੇ ਨਾਲ ਹਾਲਾਤ ਹੋਰ ਗੰਭੀਰ ਹੋ ਗਏ ਨੇ। ਇੱਕੋ ਦਿਨ ਵਿੱਚ ਜਿੱਥੇ 86 ਹੋਰ ਲੋਕਾਂ ਨੇ ਦਮ ਤੋੜ ਦਿੱਤਾ ਹੈ, ਉੱਥੇ ਇੱਕੋ ਦਿਨ 'ਚ ਸਭ ਤੋਂ ਜ਼ਿਆਦਾ 2251 ਮਰੀਜ਼ਾਂ ਦੀ ਰਿਪੋਰਟ ਪੋਜ਼ਿਟਿਵ ਆਈ ਹੈ। ਪੰਜਾਬ 'ਚ ਕੁੱਲ ਮ੍ਰਿਤਕਾਂ ਦਾ ਅੰਕੜਾ 2090 ਤੱਕ ਚਲਾ ਗਿਆ ਹੈ, ਜਦਕਿ ਪੰਜਾਬ 'ਚ ਕੁੱਲ ਪੀੜਤਾਂ ਦਾ ਅੰਕੜਾ 70,970 ਹੋ ਗਿਆ ਹੈ। ਪਿਛਲੇ 24 ਘੰਟਿਆਂ 'ਚ ਲੁਧਿਆਣੇ ਵਿੱਚ 13, ਜਲੰਧਰ ਵਿੱਚ 10, ਪਟਿਆਲਾ ਮੋਹਾਲੀ ਵਿੱਚ 8, ਅੰਮ੍ਰਿਤਸਰ ਕਪੂਰਥਲਾ ਵਿੱਚ 7, ਫਿਰੋਜ਼ਪੁਰ, ਹੁਸ਼ਿਆਰਪੁਰ, ਫਤਿਹਗੜ੍ਹ ਸਾਹਿਬ ਤੇ ਰੋਪੜ ਵਿੱਚ 4, ਸੰਗਰੂਰ ਤੇ ਮੋਗੇ ਵਿੱਚ 3, ਬਠਿੰਡਾ, ਗੁਰਦਾਸਪੁਰ, ਨਵਾਂਸ਼ਹਿਰ ਵਿੱਚ 2, ਬਰਨਾਲਾ, ਪਠਾਨਕੋਟ, ਫਾਜ਼ਿਲਕਾ, ਤਰਨਤਾਰਨ ਅਤੇ ਮਾਨਸਾ ਵਿੱਚ 1 ਮਰੀਜ਼ ਦੀ ਮੌਤ ਹੋਈ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੁਝ ਲੋਕ ਪੰਜਾਬ ਨੂੰ ਬਦਨਾਮ ਕਰ ਰਹੇ ਨੇ। ਉਹਨਾਂ ਸਪਸ਼ਟ ਕੀਤਾ ਕਿ ਪੰਜਾਬ ਵਿੱਚ ਟੈਸਟਿੰਗ ਸਮਰੱਥਾ ਵਧਾ ਕੇ 28,000 ਪ੍ਰਤੀ ਦਿਨ ਕਰ ਦਿੱਤੀ ਗਈ ਹੈ ਤੇ ਇਸ ਨੂੰ ਹੋਰ ਵਧਾ ਕੇ 30,000 ਤੱਕ ਲਿਜਾਂਦਾ ਜਾਏਗਾ। ਸਰਕਾਰ ਮੁਤਾਬਕ ਇਸ ਵੇਲੇ 74 ਮਰੀਜ਼ ਵੈਂਟੀਲੇਟਰ ਤੇ ਨੇ, ਜਦਕਿ 573 ਮਰੀਜ਼ ਆਕਸੀਜਨ ਤੇ ਨੇ। ਪੰਜਾਬ ਵਿੱਚ ਹੁਣ ਅਰਬਨ ਏਰੀਏ ਦੀਆਂ ਸਾਰੀਆਂ 167 ਨਗਰਪਾਲਿਕਾਵਾਂ ਵਿੱਚ 30 ਸਤੰਬਰ ਤੱਕ ਸਿਰਫ ਐਤਵਾਰ ਨੂੰ ਹੀ ਲਾਕਡਾਊਨ ਰਹੇਗਾ, ਜਦਕਿ ਪਹਿਲਾਂ ਵੀਕਐਂਡ ਤੇ ਲਾਕਡਾਊਨ ਰੱਖਿਆ ਗਿਆ ਸੀ। ਰਾਤ ਨੂੰ ਕਰਫਿਊ 9:30 ਵਜੇ ਤੋਂ ਸਵੇਰੇ 5 ਵਜੇ ਤੱਕ ਜਾਰੀ ਰਹੇਗਾ। ਵਿਦੇਸ਼ਾਂ ਤੋਂ ਵਾਪਸ ਆਉਣ ਵਾਲੇ ਉਹ ਲੋਕ ਜਿਨ੍ਹਾਂ ਦੇ ਕੋਲ 96 ਘੰਟੇ ਦੀ ਕੋਵਿਡ ਨੈਗੇਟਿਵ ਰਿਪੋਰਟ ਹੋਵੇ, ਉਹ ਸਿੱਧੇ ਆਪਣੇ ਘਰਾਂ ਵਿੱਚ ਹੀ ਇਕਾਂਤਵਾਸ ਵਿੱਚ ਜਾ ਸਕਦੇ ਨੇ। ਜਿਹੜੇ ਭਾਰਤ ਪਹੁੰਚਣ ਤੇ ਏਅਰਪੋਰਟ ਉੱਪਰ ਆਪਣਾ ਟੈਸਟ ਕਰਵਾ ਰਹੇ ਨੇ ਤੇ ਟੈਸਟ ਦੀ ਰਿਪੋਰਟ ਨੈਗੇਟਿਵ ਮਿਲਦੀ ਹੈ, ਉਹ ਲੋਕ ਵੀ ਘਰਾਂ ਵਿੱਚ ਇਕਾਂਤਵਾਸ ਵਿੱਚ ਰਹਿ ਸਕਦੇ ਨੇ। ਭਾਰਤ ਦੀ ਗੱਲ ਕਰੀਏ ਤੇ ਭਾਰਤ ਵਿੱਚ ਕਰੋਨਾ ਦੇ ਮਰੀਜ਼ਾਂ ਦੀ ਕੁੱਲ ਗਿਣਤੀ 44,70,500 ਤੋਂ ਪਾਰ ਚਲੀ ਗਈ ਹੈ। ਭਾਰਤੀ ਸਿਹਤ ਮੰਤਰਾਲੇ ਨੇ ਅੱਜ ਸਵੇਰੇ ਆਪਣੇ ਅੰਕੜੇ ਜਾਰੀ ਕੀਤੇ, ਜਿਹਦੇ ਮੁਤਾਬਕ ਪਿਛਲੇ 24 ਘੰਟਿਆਂ 'ਚ 95,735 ਮਰੀਜ਼ ਵੱਧ ਗਏ ਨੇ ਤੇ 1,172 ਲੋਕਾਂ ਨੇ ਇੱਕੋ ਦਿਨ ਵਿੱਚ ਦਮ ਤੋੜ ਦਿੱਤਾ ਹੈ। ਹੁਣ ਇਸ ਵੇਲੇ ਭਾਰਤ ਵਿੱਚ ਮਰੀਜ਼ਾਂ ਦੀ ਕੁੱਲ ਗਿਣਤੀ 44,70,500 ਹੋ ਗਈ ਹੈ, ਜਦਕਿ 9,24,000 ਮਰੀਜ਼ ਇਸ ਵੇਲੇ ਇਲਾਜ ਦੇ ਅਧੀਨ ਨੇ। ਪਰ ਰਾਹਤ ਵਾਲੀ ਗੱਲ ਇਹ ਹੈ ਕਿ 34,72,000 ਮਰੀਜ਼ ਠੀਕ ਵੀ ਹੋ ਚੁੱਕੇ ਨੇ। ਹੁਣ ਤੱਕ ਭਾਰਤ ਵਿੱਚ 75,200 ਲੋਕਾਂ ਦੀ ਕਰੋਨਾ ਦੀ ਵਜ੍ਹਾ ਕਰਕੇ ਜਾਨ ਜਾ ਚੁੱਕੀ ਹੈ। ਇਸ ਦੌਰਾਨ ਪੁਣੇ ਦੇ ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਆਕਸਫੋਰਡ ਅਤੇ ਐਸਟਰਾਜੈਨਿਕ ਦੀ ਕਰੋਨਾ ਵੈਕਸੀਨ ਦਾ ਟਰਾਇਲ ਰੋਕ ਦਿੱਤਾ ਹੈ। ਬਰਤਾਨੀਆ ਵਿੱਚ ਟਰਾਇਲ ਰੁਕਣ ਤੋਂ ਬਾਅਦ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਨੇ ਬੁੱਧਵਾਰ ਨੂੰ ਪੁਣੇ ਦੇ ਸੀਰਮ ਇੰਸਟੀਚਿਊਟ ਕੋਲੋਂ ਟਰਾਇਲ ਨਾ ਰੋਕਣ ਦੀ ਵਜ੍ਹਾ ਪੁੱਛੀ ਸੀ ਤੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। ਸੀਰਮ ਇੰਸਟੀਚਿਊਟ ਨੇ ਕਿਹਾ ਕਿ ਹੁਣ ਅਸੀਂ ਹਾਲਾਤ ਦੀ ਸਮੀਖਿਆ ਕਰ ਰਹੇ ਹਾਂ ਤੇ ਐਸਟਰਾਜੈਨਿਕਾ ਦੇ ਟਰਾਇਲ ਸ਼ੁਰੂ ਕਰਨ ਤੱਕ ਭਾਰਤ ਵਿੱਚ ਵੀ ਟਰਾਇਲ ਰੋਕਿਆ ਜਾ ਰਿਹਾ ਹੈ। ਦਰਅਸਲ ਆਕਸਫੋਰਡ ਯੂਨੀਵਰਸਿਟੀ ਤੇ ਲੰਡਨ ਦੀ ਫਾਰਮਾ ਕੰਪਨੀ ਐਸਟਰਾਜੈਨਿਕਾ ਕਰੋਨਾ ਵੈਕਸੀਨ ਬਣਾ ਰਹੀ ਹੈ। ਇਸ ਦਾ ਟਰਾਇਲ ਭਾਰਤ ਸਣੇ ਕਈ ਮੁਲਕਾਂ 'ਚ ਚੱਲ ਰਿਹਾ ਹੈ। 2 ਦਿਨ ਪਹਿਲਾਂ ਇੱਕ ਵਿਅਕਤੀ ਦੇ ਬਿਮਾਰ ਹੋਣ ਕਰਕੇ ਬਰਤਾਨੀਆ ਵਿੱਚ ਉਹਨਾਂ ਨੇ ਆਪਣੇ ਟਰਾਇਲ ਨੂੰ ਰੋਕ ਦਿੱਤਾ ਸੀ। ਇਹ ਵਿਅਕਤੀ ਇਸ ਟਰਾਇਲ ਵਿੱਚ ਸ਼ਾਮਲ ਸੀ। ਦੁਨੀਆ ਦੀ ਗੱਲ ਕਰੀਏ ਤਾਂ ਦੁਨੀਆ ਭਰ ਵਿੱਚ ਹੁਣ ਤੱਕ 2 ਕਰੋੜ 1,25,000 ਤੋਂ ਜ਼ਿਆਦਾ ਮਰੀਜ਼ ਠੀਕ ਹੋ ਚੁੱਕੇ ਨੇ। 1 ਕਰੋੜ ਮਰੀਜ਼ ਠੀਕ ਹੋਣ ਵਿੱਚ 209 ਦਿਨ ਲੱਗੇ ਸਨ, ਜਦਕਿ ਹੁਣ 45 ਦਿਨਾਂ ਵਿੱਚ ਹੀ ਠੀਕ ਹੋਏ ਮਰੀਜ਼ਾਂ ਦੀ ਗਿਣਤੀ 2 ਕਰੋੜ ਤੋਂ ਉੱਪਰ ਚਲੀ ਗਈ ਹੈ। ਸਿਖਰਲੇ 10 ਪ੍ਰਭਾਵਿਤ ਮੁਲਕਾਂ ਵਿੱਚ ਸਭ ਤੋਂ ਜ਼ਿਆਦਾ ਰਿਕਵਰੀ ਰੇਟ ਦੱਖਣੀ ਅਫਰੀਕਾ ਦਾ ਹੈ, ਜਿੱਥੇ 88.64% ਮਰੀਜ਼ ਠੀਕ ਹੋ ਰਹੇ ਨੇ। ਇਸੇ ਦੌਰਾਨ 24 ਘੰਟਿਆਂ ਵਿੱਚ ਕਰੋਨਾ ਵਾਇਰਸ ਦੇ 2,02,214 ਤੋਂ ਜ਼ਿਆਦਾ ਨਵੇਂ ਕੇਸ ਆਏ ਨੇ, ਪਰ ਇਹਨਾਂ ਵਿੱਚੋਂ 95,000 ਤਾਂ ਸਿਰਫ ਭਾਰਤ ਵਿੱਚੋਂ ਹੀ ਮਿਲੇ ਨੇ।
दुनिया भर में कोरोना वायरस के हुण तक 2,80,70,000 केस सामने आ चुके ने, जबकि दुनिया भर में 9,09,000 तो ज्यादा लोगों की इस वायरस करके मौत हो गई है। ये खबरां तुसीं पंजाबी रेडियो USA तो सुन रहे हो ते इन्हां खबरां नूं साडे चंडीगढ़ स्टूडियो तो सीधा प्रसारित किया जा रहा है। खबरां नूं स्पॉन्सर कर रहे हैं खालसा इंश्योरेंस एजेंसी वाले। जेकर तुसीं जां तुहाडे परिवार दे किसी मैंबर ने हाले तक भी लाइफ इंश्योरेंस नहीं करवाई तो अज ही खालसा इंश्योरेंस एजेंसी नूं कॉल करो, जो कि अमरीका दी टॉप रेटेड कंपनियां नाल तुहाडी बहुत ही वाजिब रेट ते लाइफ इंश्योरेंस करवा के देणगे। खालसा इंश्योरेंस एजेंसी का टेलीफोन नंबर नोट कर लो 408 272 2500। याद रखो खालसा इंश्योरेंस एजेंसी का टेलीफोन नंबर 408272 2500। चलो फिर चलते हैं कुछ होर खबरां वल। पंजाब के साबका पुलिस मुखी सुमित सैनी ने अगाऊ जमानत वास्ते सुप्रीम कोर्ट का दरवाजा खड़का दिता है। सुमित सैनी ने अपने वकीलों राही सुप्रीम कोर्ट में अर्जी दायर करके पंजाब और हरियाणा हाईकोर्ट के फैसले को चुनौती दी है। जिक्रयोग है कि पिछले दिनी हाईकोर्ट के जज जस्टिस फतेहदीप सिंह की अगवाई वाली सिंगल बेंच ने साबका DGP नूं वड्डा झटका दिंदिआं उसकी अगाऊ जमानत की अर्जी नूं मुੱਢੋਂ ही रद्द कर दिता सी। इस तो पहला जिला मोहाली अदालत भी सैनी नूं अगाऊ जमानत देण तो कोरा जवाब दे चुकी सी। मोहाली की पुलिस ने सैनी की गिरफ्तारी लिए 7 टीमां बनाईआं होईआं ने। उच्च अधिकारियों ने दस्सिआ कि सैनी की गिरफ्तारी लिए यतन जारी ने, पर हाल फिलहाल उसका कुछ भी पता नहीं लग रहा। खेती आर्डीनेंसां ते बिजली सोध बिल 2020 के खिलाफ जेल भरो मोर्चे तहत 4 दिनों तो दिन रात का धरना दे रही किसान जथेबंदी किसान मजदूर संघर्ष कमेटी ने ऐलान किया है कि वह बिल रद्द करवाउण लई गिरफ्तारियां ना किए जाने की सूरत विच कल तो जेलां अगे गिरफ्तारी लई पेश होणगे। जथेबंदी के जन सकत्तर सरवण सिंह पंधेड़ ने कहा कि 4 दिनों तो खेती बिलों के खिलाफ गिरफ्तारी लई जथे पेश किए गए ने, पर हुण तक कोई गिरफ्तारी नहीं की गई। उन्होंने आख्या कि सरकार ते प्रशासन के इस रुख तो खफा ने ते कल तो सीधा जेलां अगे गिरफ्तारी ले जाणगे। भारत दीआं वख-वख विरोधी पार्टियां ने राज सभा के उप चेयरमैन लई 14 सितंबर की चोण वास्ते राष्ट्रीय जनता दल के आगू मनोज झा नूं अपना साझा उम्मीदवार बनाउण दा फैसला कीता है। वो शुक्रवार नूं अपना नामजदगी पत्र दाखिल करनगे। जनता दल यूनाइटेड के आगू हरवंश NDA वालों पहला ही उम्मीदवार ऐलाने जा चुके ने। बिहार विधानसभा चोणों तो पहला उत्थों की मुख विरोधी धिर राष्ट्रीय जनता दल नूं वड्डा झटका दे के इसके कौमी उप प्रधान और साबका केंद्रीय मंत्री रघुवंश प्रसाद सिंह ने पार्टी तो अस्तीफा दे दिता है। पार्टी के जेल में बंद सुप्रीमो लालू प्रसाद यादव नूं लिखी चिट्ठी विच इस बुजुर्ग आगू ने अपना अस्तीफा भेज दिता। फिल्म अदाकारा कंगना रनौत का दफ्तर तोड़े जाने के मामले च बॉम्बे हाईकोर्ट में मुंबई म्यूनसिपल कारपोरेशन ने अपना जवाब दाखिल कर दिता है। मामले की सुनवाई हुण 22 सितंबर को होनी है। बुधवार को कंगना रनौत हिमाचल तो मुंबई पहुंची सी। इस तो पहले BMC ने कंगना के दफ्तर में नजायज उसारी नूं हटाउण की कार्रवाई की। इस दे खिलाफ कंगना हाईकोर्ट गई सी ते अदालत ने कार्रवाई ते स्टे ला दिता सी। इस दौरान बिकरोली पुलिस स्टेशन में कंगना के खिलाफ शिकायत दर्ज करवाई गई है। शिकायतकर्ता वकील नितिन माने ने कंगना उपर मुख्यमंत्री उद्धव ठाकरे लिए अपमानजनक भाषा का इस्तेमाल करन ते उन्हां नूं बदनाम करने वास्ते बॉलीवुड माफिया नाल संबंध जोड़न के दोष लाए। पर वीरवार सवेरे भी कंगना ने 3 ट्वीट करके शिवसेना, मुख्यमंत्री उद्धव ठाकरे और BMC जानी मुंबई म्यूनसिपल कारपोरेशन ते हमला बोलिया। इस दौरान मुंबई की पुलिस ने कंगना रनौत के घर और बांद्रा में उसके दफ्तर के बाहर सुरक्षा के प्रबंध तिखे कर दिते ने। केंद्र सरकार ने भी कंगना नूं Y+ श्रेणी की सुरक्षा प्रदान की हुई है। अमरीका के पश्चिमी हिस्से में जंगल की अग बेहद खतरनाक हो गई है। एक बच्चे सने 7 लोगों की मौत होने की खबर है। ओरेगन ते कैलिफोर्निया में इसका असर ज्यादा है। ओरेगन में कार में सफर कर रहे 2 लोग इसकी लपेट च आ गए। तेज हवा करके अग उन्हां तक इन्नी तेजी नाल पहुंची कि उन्होंने बाहर निकलने का मौका नहीं मिलिया। ओरेगन में कम्यूनीकेशन नैटवर्क भी पूरी तरह ठप हो चुका है। गवर्नर केट ब्राउन ने कहा कि इस सूबे के इतिहास में हुण तक इन्नी भयानक अग कदे नहीं लगी। आसमान का रंग सुर्ख हो गया है। कैलिफोर्निया के ओकानगन काउंटी में एक बच्चे की मौत होने की खबर है। वह अपने मां बाप के नाल कार विच सी। मां बाप भी गंभीर हालत विच ने। बूटे काउंटी में भी 3 लोगों की मौत हुई है। ये लोग एक घर में सौ रहे सन। कैलिफोर्निया की इकली बूटे काउंटी में 4200 घर खाक हो चुके ने। इत्थे हैलीकॉप्टर राही नदी का पानी लैके अग बुझाउण की कोशिश की जा रही है। हिंदी फिल्म के अदाकार परेश रावल नूं नेशनल स्कूल ऑफ ड्रामा यानी NSD का चेयरमैन ला दिता गया है। उन्होंने ये अहुदा संभालदिआं कहा कि यह काम बड़ा चुनौतीपूर्ण है पर मजेदार होएगा। खास खबरां एक बारी फिर सुनो। पंजाब में कोरोना वायरस होर खतरनाक होया। इक्को दिन में 86 होर जानां गईआं।
ਭਾਰਤ ਵਿੱਚ ਇੱਕੋ ਦਿਨ 'ਚ ਆਏ 95,000 ਤੋਂ ਜ਼ਿਆਦਾ ਨਵੇਂ ਕੇਸ। ਪੁਣੇ ਦੇ ਸੀਰਮ ਇੰਸਟੀਚਿਊਟ ਨੇ ਕਰੋਨਾ ਵੈਕਸੀਨ ਦਾ ਟਰਾਇਲ ਰੋਕਿਆ। ਦੁਨੀਆ ਭਰ ਵਿੱਚ ਕਰੋਨਾ ਵਾਇਰਸ ਦੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 2 ਕਰੋੜ ਤੋਂ ਪਾਰ। ਇੱਕੋ ਦਿਨ 'ਚ ਆਏ 2 ਲੱਖ ਤੋਂ ਜ਼ਿਆਦਾ ਨਵੇਂ ਕੇਸ। ਸਮੇਤ ਸੈਣੀ ਵੱਲੋਂ ਜ਼ਮਾਨਤ ਲਈ ਸੁਪਰੀਮ ਕੋਰਟ ਵਿੱਚ ਤਰਲਾ। ਸੈਣੀ ਦੀ ਗ੍ਰਿਫਤਾਰੀ ਲਈ ਬਣਾਈਆਂ ਪੰਜਾਬ ਪੁਲਿਸ ਦੀਆਂ ਸਪੈਸ਼ਲ ਟੀਮਾਂ ਹਾਲੇ ਵੀ ਖਾਲੀ ਹੱਥ। ਖੇਤੀ ਬਿੱਲਾਂ ਦੇ ਖਿਲਾਫ ਕੱਲ੍ਹ ਜੇਲ੍ਹਾਂ ਦੇ ਅੱਗੇ ਗ੍ਰਿਫਤਾਰੀ ਲਈ ਪੇਸ਼ ਹੋਣਗੇ ਮਜ਼ਦੂਰ ਤੇ ਕਿਸਾਨ। ਰਾਸ਼ਟਰੀ ਜਨਤਾ ਦਲ ਦੇ ਮਨੋਜ ਝਾਅ ਰਾਜ ਸਭਾ ਦੇ ਉਪ ਚੇਅਰਮੈਨ ਵਾਸਤੇ ਵਿਰੋਧੀ ਪਾਰਟੀਆਂ ਦੇ ਸਾਂਝੇ ਉਮੀਦਵਾਰ। ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਲਈ ਵਰਤੀ ਗਈ ਭਾਸ਼ਾ ਕਰਕੇ ਫਿਲਮ ਅਦਾਕਾਰਾ ਕੰਗਨਾ ਰਣੌਤ ਦੇ ਖਿਲਾਫ ਮੁੰਬਈ ਪੁਲਿਸ ਦੇ ਕੋਲ ਸ਼ਿਕਾਇਤ। ਪੱਛਮੀ ਅਮਰੀਕਾ ਦੇ ਜੰਗਲਾਂ 'ਚ ਲੱਗੀ ਅੱਗ ਨੇ ਹੁਣ ਤੱਕ 7 ਜਾਨਾਂ ਲਈਆਂ। ਕੈਲੀਫੋਰਨੀਆ 'ਚ 4 ਮੌਤਾਂ। ਅਤੇ ਫਿਲਮ ਅਦਾਕਾਰ ਪ੍ਰੇਸ਼ ਰਾਵਲ ਨੂੰ ਲਾਇਆ ਗਿਆ ਨੈਸ਼ਨਲ ਸਕੂਲ ਆਫ ਡਰਾਮਾ ਦਾ ਚੇਅਰਮੈਨ। ਇਹ ਸਨ ਸਾਡੀਆਂ ਅੱਜ ਦੀਆਂ ਖਬਰਾਂ। ਤਾਜ਼ਾ ਖਬਰਾਂ ਲਈ ਕੱਲ ਇਸੇ ਵਕਤ ਆਪਣੀ ਫਿਰ ਮੁਲਾਕਾਤ ਹੋਏਗੀ। ਹੁਣ ਦਿਓ ਸੁਸ਼ੀਲ ਦੋਸਾਂਝ ਨੂੰ ਆਗਿਆ। ਪੰਜਾਬੀ ਰੇਡੀਓ USA ਦੇ ਸਰੋਤਿਆਂ ਲਈ ਬਹੁਤ ਬਹੁਤ ਸ਼ੁਭ ਸ਼ਾਮਾਂ।